ਅਗਲੀ ਖਬਰ ਰਾਜਕਨਵੀਰ ਸਿੰਘ ਜੀ ਫਿਰ ਭਾਰਤੀ ਮੂਲ ਦੇ, ਚਾਹੇ ਕਦੇ ਪੰਜਾਬੀ ਹੋਣ, ਚਾਹੇ ਕਦੇ ਕੋਈ ਹੋਰ ਹੋਵੇ, ਹਰ ਰੋਜ਼ ਇਦਾਂ ਦੀ ਜਿਹੜੀ ਖਬਰ ਆ ਉਹ ਆਉਂਦੀ ਆ ਵੀ ਇੱਥੇ ਫਰਾਡ ਹੋ ਗਿਆ, ਇੱਥੇ ਟਰੱਕਿੰਗ ਦੇ ਵਿੱਚ ਡਰੱਗ ਜਿਹੜੀ ਸੀ ਉਹ ਫੜ ਹੋਈ ਆ, ਇੱਥੇ ਜਿਹੜੇ ਆ ਉਹ ਕੰਟੇਨਰ ਚੋਰੀ ਹੋਏ ਹੈਗੇ ਆ। ਹੁਣ ਅੱਜ ਦੀ ਇਹ ਖਬਰ ਆ ਰਹੀ ਆ ਵੀ 2 ਇੰਡੀਅਨ ਅਮਰੀਕਨਜ਼ ਆ, ਉਹਨਾਂ ਨੂੰ ਚਾਰਜ ਕੀਤਾ ਗਿਆ, ਇੰਡਾਈਟ ਕੀਤਾ ਗਿਆ ਹੈਗਾ। ਉਹਨਾਂ ਨੇ 3000 ਲੋਕਾਂ ਦੀ ਆਇਡੈਂਟੀਟੀਜ਼ ਨੂੰ ਚੋਰੀ ਕੀਤਾ, ਜੋ ਕਿ ਆਨਲਾਈਨ ਗੈਂਬਲਿੰਗ ਸਾਈਟਸ ਹੈਗੇ ਆ। $3 ਮਿਲੀਅਨ ਦਾ ਫੈਡਰਲ ਗ੍ਰਾਂਡ ਜੂਰੀ ਨੇ ਨਿਊ ਹੈਵਨ ਦੇ ਵਿੱਚ 45 ਕਾਊਂਟ ਦੀ ਜੋ ਇੰਡਾਈਟਮੈਂਟ ਆ ਉਹ ਫਰਵਰੀ 3 ਨੂੰ ਇਹ ਹੋਈ ਸੀ। ਖਬਰ ਅੱਜ ਬਾਹਰ ਆਈ ਆ, ਜਿਹਦੇ ਵਿੱਚ ਅਮਿਤੋਜ ਕਪੂਰ 29 ਸਾਲਾਂ ਦਾ, ਸਿਧਾਰਥ ਲਿਲ ਨੇ, ਇਹ ਵੀ 29 ਸਾਲਾਂ ਦਾ ਆ। ਇਹ ਗਲਾਸਟੋਨ ਬਰੀ ਦੇ ਰਹਿਣ ਵਾਲੇ ਆ। ਉਹਨਾਂ ਨੂੰ ਫਰਾਡ, ਆਇਡੈਂਟੀ ਥੈਫਟ, ਮਨੀ ਲਾਂਡਰਿੰਗ ਅਫੈਂਸ ਇਹਨਾਂ ਦੇ ਤਹਿਤ ਚਾਰਜ ਕੀਤਾ ਗਿਆ ਹੈਗਾ। ਇਹ ਫਰਵਰੀ 7 ਨੂੰ ਜੋ ਯੂਐਸ ਅਟਾਰਨੀ ਆਫਿਸ ਹੈਗਾ ਡਿਸਟ੍ਰਿਕਟ ਆਫ ਕਨੈਟੀਕਟ, ਉਹਨਾਂ ਦੇ ਥਰੂ ਚਾਰਜ ਕੀਤਾ ਗਿਆ ਹੈਗਾ। ਉਹਨਾਂ ਨੇ ਅਨਾਉਂਸ ਕੀਤਾ ਆ। ਡੇਵਿਡ ਐਕਸ ਸੁਲੀਵਨ ਜੋ ਯੂਐਸ ਅਟਾਰਨੀ ਡਿਸਟ੍ਰਿਕਟ ਆਫ ਕਨੈਟੀਕਟ ਦੇ ਹੈਗੇ ਆ, ਉਹਨਾਂ ਨੇ ਨਾਲ ਥਾਮਸ ਡੈਮਿਊ ਸਪੈਸ਼ਲ ਏਜੰਟ ਇੰਚਾਰਜ ਇੰਟਰਨਲ ਰੈਵਨਿਊ ਸਰਵਿਸ ਦੇ, ਕ੍ਰਿਮੀਨਲ ਇਨਵੈਸਟੀਗੇਸ਼ਨ ਦੇ ਨਿਊ ਇੰਗਲੈਂਡ ਤੋਂ, ਤੇ ਬ੍ਰਾਇਨ ਕੈਫਰੈਲੀ ਇਹ ਕਮਿਸ਼ਨਰ ਕਨੈਟੀਕਟ ਡਿਪਾਰਟਮੈਂਟ ਆਫ ਕੰਜ਼ਿਊਮਰ ਪ੍ਰੋਟੈਕਸ਼ਨ ਦੇ ਆ ਜੀ। ਜੀ ਬਿਲਕੁਲ ਹਰਜੋਤ ਸਿੰਘ ਜੀ, ਪਹਿਲੀ ਵਾਰੀ ਨਹੀਂ, ਭਾਰਤੀ ਮੂਲ ਦੇ ਲੋਕਾਂ ਨੇ ਪਹਿਲਾਂ ਬਹੁਤ ਠੱਗੀਆਂ ਮਾਰੀਆਂ। ਥੋੜੇ ਦਿਨ ਪਹਿਲਾਂ ਹੀ ਆ ਫ੍ਰਿਸਕੋ ਤੇ ਇਰਵਿੰਗ ਦੇ ਵਿੱਚ 2 ਬਜ਼ੁਰਗਾਂ ਦੇ ਸੋਨੇ ਦੀ ਲੁੱਟ ਵਾਲੀ ਸਕੀਮ ਵਾਲੀਆਂ 2 ਭਾਰਤੀ ਮੂਲ ਦੀਆਂ ਜਿਊਲਰੀ ਸ਼ਾਪਸ ਆ, ਉਹਨਾਂ ਨੂੰ ਫੜਿਆ ਸੀਗਾ। ਹੋਰ ਥੋੜਾ ਜਿਹਾ ਪਿੱਛੇ ਚੱਲ ਜਾਓ, ਓਹਾਇਓ, ਮਿਸ਼ੀਗਨ, ਇਲੀਨੋਇਸ, ਇੰਡੀਆਨਾ ਦੇ ਵਿੱਚ ਮਨੀ ਲਾਂਡਰਿੰਗ ਸਕੀਮ ਦੇ ਵਿੱਚ 2 ਭਾਰਤੀ ਮੂਲ ਦੇ, ਇਹ ਥੋੜਾ ਚਿਰ ਪਹਿਲਾਂ ਆ, ਉਹਨਾਂ ਨੂੰ ਕਨਵੈਕਟ ਕੀਤਾ ਗਿਆ ਆ। ਕਿਸ਼ਨ ਵਿਨਾਇਕ ਪਟੇਲ 26 ਸਾਲਾਂ ਦਾ, ਪਰਨੇ ਕੁਮਾਰ ਮਮੀਦੀ 27 ਸਾਲਾਂ ਦਾ, ਦੋਨੋਂ ਹੀ ਇੰਡੀਅਨ ਜਿਹੜੇ ਭਾਰਤੀ ਮੂਲ ਦੇ ਜਿਹੜੇ ਉਹ ਹੈਗੇ ਆ। ਇਹ ਦਸਤਾਵੇਜ਼ ਦੱਸਦੇ ਵੀ ਮਈ ਤੋਂ ਨਵੰਬਰ 2023 ਤੱਕ ਇਹਨਾਂ ਨੇ ਮਲਟੀ ਲੇਅਰਡ ਸਕੀਮ ਜਿਹੜੀ ਉਹ ਚਲਾਈ ਸੀ। ਫੈਂਟਮ ਹੈਕਰ ਸਕੈਮ ਕਰਕੇ ਜਿਹੜਾ ਇੱਕ ਸਕੈਮ ਆ ਉਹ ਇਹਨਾਂ ਦੁਆਰਾ ਜਿਹੜਾ ਉਹ ਚਲਾਇਆ ਜਾ ਰਿਹਾ ਸੀ। ਤੇ ਤੁਸੀਂ ਓਵਰਆਲ ਤੁਸੀਂ ਹਰਜੋਤ ਸਿੰਘ ਜੀ ਇਹ ਦੇਖੋ ਵੀ ਬਹੁਤੀਆਂ ਜਿਹੜੀਆਂ ਇਹਨਾਂ ਸਕੈਮਸ ਦੇ ਵਿੱਚ ਬਜ਼ੁਰਗਾਂ ਨੂੰ ਹੀ ਨਿਸ਼ਾਨਾ ਜਿਹੜਾ ਉਹ ਬਣਾਉਂਦੇ ਆ। ਬਜ਼ੁਰਗ ਅਕਸਰ ਝਾਂਸੇ 'ਚ ਆ ਜਾਂਦੇ ਆ, ਗੱਲਾਂ ਦੇ ਝਾਂਸੇ 'ਚ ਜਿਹੜਾ ਉਹ ਆ ਜਾਂਦੇ ਆ। ਸੋ ਉਹਦੇ ਕਰਕੇ ਜਿਹੜੀ ਇਹ ਸਿਚੁਏਸ਼ਨ ਇਸ ਟਾਈਮ ਬਣੀ ਪਈ ਜਿਹੜੀ ਹੈਗੀ ਆ। ਪਰ ਆ ਜਿਹੜੇ ਕਨੈਟੀਕਟ ਵਾਲੇ ਆ, ਇਹ ਵੀ ਸਿਰਾ ਹੀ ਜਿਹੜਾ ਇੱਕ ਹਿਸਾਬ ਦੇ ਨਾਲ ਦੇਖੋ ਕਰ ਰਹੇ ਆ। ਫੈਨਡਿਊਲ ਕੰਪਨੀ ਜਿਹੜੀ ਆ ਉਹ ਉਹਨਾਂ ਦੇ ਗੈਂਬਲਿੰਗ ਵਾਲੀ ਆ, ਇਹ ਉਹਨਾਂ ਨੂੰ ਚੂਨਾ ਲਾਉਣ ਵਾਲਿਆਂ ਨੂੰ ਚੂਨਾ ਲੱਗ ਗਿਆ। ਸੋ ਇਹ ਚੋਰਾਂ ਨੂੰ ਮੋਰ ਪੈਣ ਵਾਲੀ ਗੱਲ ਜਿਹੜੀ ਇਸ ਹਿਸਾਬ ਦੇ ਨਾਲ ਬਣੀ ਪਈ ਆ। ਪਰ ਉਹ ਲੀਗਲ ਆ, ਇਸ ਲਈ ਕਹਿੰਦੇ ਵੀ ਇਹ ਤੁਸੀਂ ਜੋ ਕਰ ਰਹੇ ਆ ਇਹ ਇਲੀਗਲ ਜਿਹੜਾ ਉਹ ਹੈਗਾ, ਏਦਾਂ ਨਹੀਂ ਜਿਹੜਾ ਉਹ ਕੰਮ ਜਿਹੜਾ ਉਹ ਚੱਲਣਾ। ਸੋ ਇਹ ਕੁਛ ਜਿਹੜਾ ਵਾਪਰਿਆ, ਪਰ ਇਹ ਭਾਰਤੀ ਨਾਮ ਜਿਹੜਾ ਬਥੇਰਾ ਜਿਹੜਾ ਉਹ ਇਸ ਟਾਈਮ ਚਮਕਾ ਰਹੇ ਆ। ਤੇ ਫਿਰ ਸਵਾਲ ਕਰਦੇ ਆ ਵੀ H1 ਦੇ ਦਿਵਾਲੀ ਜਿਹੜਾ ਉਹ ਕਿਉਂ ਹੋ ਜਾਂਦੇ ਨੇ ਲੋਕ ਜੀ। ਉਹਨਾਂ ਨੂੰ 23 ਕਾਊਂਟ ਵਾਇਰ ਫਰਾਡ, 8 ਕਾਊਂਟ ਆਇਡੈਂਟੀ ਫਰਾਡ, 2 ਕਾਊਂਟਸ ਐਗਰੀਵੇਟਡ ਆਇਡੈਂਟੀ ਥੈਫਟ, 1 ਕਾਊਂਟ ਆਫ ਮਨੀ ਲਾਂਡਰਿੰਗ ਕਨਸਪੀਰੇਸੀ, 10 ਕਾਊਂਟਸ ਮਨੀ ਲਾਂਡਰਿੰਗ ਦੇ। ਸੋ ਇਹਦੇ ਨਾਲ 25 ਸਾਲਾਂ ਦੀ ਜਿਹੜੀ ਸਜ਼ਾ, 20 ਤੋਂ 25 ਸਾਲਾਂ ਤੱਕ ਦੀ ਜਿਹੜੀ ਸਜ਼ਾ ਆ ਹੋ ਸਕਦੀ ਹੈਗੀ ਆ। ਸੋ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ, ਕਾਰਗੋ ਥੈਫਟ ਨੂੰ ਲੈ ਕੇ, ਟਰੱਕਿੰਗ ਦੇ ਵਿੱਚ ਡਰੱਗ ਨੂੰ ਲੈ ਕੇ, ਭਾਰਤੀ ਲੋਕਾਂ ਵੱਲੋਂ ਆਨਲਾਈਨ ਫਰਾਡ ਨੂੰ ਲੈ ਕੇ, ਸਟਾਕਸ ਦੇ ਵਿੱਚ ਵੀ ਬਹੁਤ ਪਿਛਲੀ ਵਾਰੀ ਫੜੇ ਗਏ ਸੀ। ਸੋ ਆਪਣੀ ਕਮਿਊਨਿਟੀ ਦੇ ਵਿੱਚ ਵੀ ਬਹੁਤ ਲੋਕ ਫਿਕਰਮੰਦ ਆ। ਕੱਲ ਵੀ ਮੈਨੂੰ ਕੁਛ ਸਰੋਤੇ ਆਪਣੇ ਮਿਲੇ ਸੀ ਸੈਂਟਰਲ ਵੈਲੀ 'ਚ। ਉਹ ਕਹਿੰਦੇ ਭਾਜੀ ਵੀ ਮੈਂ ਡੈਂਟਿਸਟ ਆ, ਕਹਿੰਦਾ ਮੇਰੇ ਕੋਲ ਕਸਟਮਰ ਜਦੋਂ ਆਉਂਦੇ ਨਾ ਤੇ ਉਹ ਮੈਨੂੰ ਪੁੱਛਦੇ ਵੀ ਯਾਰ ਤੁਹਾਡੀ ਕਮਿਊਨਿਟੀ ਦੇ ਬੰਦੇ ਜਿਹੜੇ ਆ ਇਸ ਚੱਕਰ 'ਚ ਕਾਹਤੇ ਫਸੇ ਹੋਏ ਹੈਗੇ। ਕਹਿੰਦਾ ਮੇਰੀ ਦਸਤਾਰ ਦੇਖ ਕੇ ਕਹਿੰਦਾ ਮੈਨੂੰ ਕੁਐਸਚਨ ਕੀਤਾ ਉਹਨਾਂ ਨੇ, ਹਨਾ। ਵੈਸੇਲੀਆ ਦਾ ਡਾਕਟਰ ਸੀਗਾ, ਡੈਂਟਿਸਟ, ਜਿਹਨੇ ਮੈਨੂੰ ਦੱਸਿਆ। ਕਹਿੰਦਾ ਵੀ ਸਾਡੀ ਕਮਿਊਨਿਟੀ ਨੂੰ ਕੁਛ ਕਰਨਾ ਚਾਹੀਦਾ। ਕਹਿੰਦਾ ਮੈਂ ਕਿਹਾ ਵੀ ਅਸੀਂ ਦੇਖੋ ਰੇਡੀਓ ਤੇ ਬਥੇਰਾ ਰੌਲਾ ਪਾਇਆ ਵੀ ਸਾਡੀ ਗੁਰਦੁਆਰਾ ਕਮੇਟੀਆਂ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਹੈਗਾ, ਤਾਂ ਕਿ ਜਿਹੜੀਆਂ ਇੱਥੇ ਦੀਆਂ ਏਜੰਸੀਜ਼ ਆ ਉਹਨਾਂ ਨੂੰ ਪਤਾ ਹੋਵੇ, ਚਾਹੇ ਉਹ FBI ਆ, ਚਾਹੇ ਪੁਲਿਸ ਆ, ਵੀ ਜਿਹੜੇ ਇਦਾਂ ਦੇ ਗੰਦੇ ਅਨਸਰ ਆ ਉਹਨਾਂ ਦਾ ਪੰਜਾਬ ਸਿੱਖੀ ਨਾਲ ਜਾਂ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗੇ। ਵੀ ਉਹ ਤਾਂ ਮੈਨੂੰ ਇੱਥੇ ਤੱਕ ਵੀ ਉਹਨੇ ਸੁਜੈਸਟ ਕੀਤਾ, ਕਹਿੰਦਾ ਜਿੱਦਾਂ ਇਹਨਾਂ ਦੀ ਹਾਲ ਆਫ ਸ਼ੇਮ ਲਾਣੀ ਚਾਹੀਦੀ ਆ ਕਿਤੇ ਨਾ ਕਿਤੇ, ਹਨਾ। ਵੀ ਉੱਥੇ ਫੋਟੋਆਂ ਲਾਓ ਇਹਨਾਂ ਦੀਆਂ, ਇਹਨਾਂ ਦੇ ਪਿੰਡਾਂ ਦੇ ਵਿੱਚ ਭੇਜੋ ਤਾਂ ਕਿ ਪਤਾ ਲੱਗੇ। ਸਿਚੁਏਸ਼ਨ ਹੁਣ ਇੱਥੇ ਤੱਕ ਹੋ ਚੁੱਕੀ ਆ। ਆਪਣੇ ਤੁਹਾਨੂੰ ਪਤਾ ਹੀ ਆ ਵੀ ਬਹੁਤ ਵਾਰ ਸਾਨੂੰ ਕਾਲਸ ਵੀ ਆਉਂਦੀਆਂ, ਇੱਕ ਸ਼ੋਅ ਦੇ ਵਿੱਚ ਵੀ ਕਾਲਸ ਆਈਆਂ ਸੀਆਂ ਵੀ ਏਅਰਪੋਰਟ ਤੇ ਆਪਣਾ ਪਰਿਵਾਰ ਗਿਆ, ਦਸਤਾਰਧਾਰੀ ਸੀ, ਜਦੋਂ ਗੋਰੇ ਨੇ ਕਿਹਾ ਵੀ ਪਿੱਛੇ ਹਟ ਜਾ, ਨਹੀਂ ਤੇਰੇ ਓਵਰ ਟੇਕ ਓਵਰ ਜਿਹੜਾ ਰਨ ਓਵਰ ਕਰ ਦੇਣਾ ਟਰੱਕ ਤੇਰੇ ਉੱਪਰੋਂ, ਹਨਾ। ਏਅਰਪੋਰਟ ਦੇ ਉੱਤੇ ਉਹ ਆਪਣੀ
ਬੱਚਿਆਂ ਨਾਲ ਗਿਆ ਸੀ। ਸੋ ਜਦੋਂ ਉਹ ਐਕਸੀਡੈਂਟ ਹੋਇਆ ਸੀ ਟਰੱਕਿੰਗ ਦਾ, ਉਹ ਤੋਂ ਬਾਅਦ ਇੱਦਾਂ ਦੇ ਕਮੈਂਟ ਆਏ ਸੀ। ਸੋ ਇਸ ਸਾਰੇ ਸੰਬੰਧ ਦੇ ਵਿੱਚ ਬਹੁਤ ਵਾਰ ਹੁੰਦਾ ਵੀ ਸਾਡੇ ਨਾਲ ਜਿਹੜੀਆਂ ਕਾਲਸ ਲਈਆਂ ਜਾਣ। ਅੱਜ ਜਿਹੜਾ ਸ਼ਾਮ ਨੂੰ 4 ਵਜੇ ਪ੍ਰੋਗਰਾਮ ਹੋਣਾ ਦੇਸੋਂ ਪਰਦੇਸ। ਉਸ ਪ੍ਰੋਗਰਾਮ ਦੇ ਵਿੱਚ ਬਲਵਿੰਦਰ ਕੌਰ ਪ੍ਰੋਗਰਾਮ ਕਰਦੇ ਆ। ਉਹ ਇਸ ਸੰਬੰਧ ਦੇ ਵਿੱਚ ਹੀ ਜੋ ਟਰੱਕਾਂ ਦੇ ਵਿੱਚ ਡਰੱਗ ਨੂੰ ਲੈ ਕੇ, ਕਾਰਗੋ ਥੈਫਟ ਨੂੰ ਲੈ ਕੇ ਜੋ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਵੱਡੀ ਬਦਨਾਮੀ ਚੱਲ ਰਹੀ ਹੈਗੀ ਆ। ਨੋ ਮੈਟਰ ਤੁਸੀਂ ਟਰੱਕਿੰਗ ਦੇ ਵਿੱਚ ਹੈਗੇ ਆ, ਚਾਹੇ ਜਿਹੜੇ ਮਰਜ਼ੀ ਫੀਲਡ 'ਚ ਆ, ਅਗਲਾ ਤਾਂ ਫੇਸ ਹੀ ਦੇਖਦਾ ਨਾ, ਵੀ ਆਹ ਬੰਦੇ ਕੌਣ ਹੈਗੇ ਆ। ਸੋ ਉਹਦੇ ਉੱਤੇ ਉਹ ਸ਼ੋਅ ਹੋਊਗਾ, 1.5 ਘੰਟੇ ਦਾ ਸ਼ੋਅ ਆ। ਉਹ 'ਚ ਤੁਸੀਂ ਆਪਣੀਆਂ ਕਾਲਸ ਵੀ ਕਰ ਸਕਦੇ ਹੋ, ਸੁਜੈਸ਼ਨ ਵੀ ਦੇ ਸਕਦੇ ਆ ਵੀ ਕੀ ਕਰਨਾ ਚਾਹੀਦਾ ਹੈਗਾ। ਪੰਜਾਬੀ ਰੇਡੀਓ USA 24 ਆਵਰ ਰੇਡੀਓ ਚੱਲਦਾ ਹੈਗਾ। ਜਿਨ੍ਹਾਂ ਕੋਲ ਐਪ ਨਹੀਂ, ਐਪ ਆਪਣੀ ਡਾਊਨਲੋਡ ਕਰ ਲਓ ਤਾਂ ਕਿ ਤੁਸੀਂ ਐਪ 'ਤੇ ਸੁਣ ਸਕਦੇ। ਬਾਕੀ ਸਾਡੇ ਜਿਹੜੇ 15 ਸਟੇਸ਼ਨਸ ਹੈਗੇ ਆ, ਬੇਕਰਸਫੀਲਡ ਤੋਂ ਲੈ ਕੇ ਯੂਬਾ ਸਿਟੀ ਤਾਈਂ, ਉਹਨਾਂ ਤੇ ਤੁਸੀਂ ਰੈਗੂਲਰ ਸੁਣ ਸਕਦੇ ਆ। ਸੋ 4 ਵਜੇ ਤੋਂ ਲੈ ਕੇ 5:30 ਵਜੇ ਦਾ ਸ਼ੋਅ ਜਿਹੜਾ ਆ ਦੇਸੋਂ ਪ੍ਰਦੇਸ, ਉਹਦੇ ਉੱਤੇ ਇਹਨਾਂ 2 ਚੀਜ਼ਾਂ ਦੇ ਸੰਬੰਧ ਦੇ ਵਿੱਚ ਜਿਹੜੀ ਆ ਡਿਸਕਸ਼ਨ ਹੋਊਗੀ। ਜੀ ਬਿਲਕੁਲ ਹਰਜੋਤ ਸਿੰਘ ਜੀ, ਬਗੈਰ ਨਾਮ ਲਏ ਕਿਹੜੇ ਥਾਂ ਦੇ ਉੱਤੇ ਹੋਇਆ, ਆਪਣੇ ਇੱਕ ਜਿਹੜੇ ਸਰੋਤੇ ਉਹਨਾਂ ਦੇ ਨਾਲ ਲੇਟਲੀ ਜਿਹੜੀ ਉਹ ਗੱਲ ਹੋਈ, ਉਹਨਾਂ ਨੇ ਦੱਸਿਆ ਵੀ ਉਹਨਾਂ ਦੇ ਨਾਲ ਕੀ ਵਾਰਦਾਤ ਜਿਹੜੀ ਉਹ ਵਾਪਰੀ। ਕਿਸੇ ਇੱਕ ਸਕੂਲ ਡਿਸਟ੍ਰਿਕਟ ਦੇ ਲਈ ਉਹ ਕੰਮ ਕਰਦੇ ਨੇ ਐਜ਼ ਏ ਬਤੌਰ ਬੱਸ ਡਰਾਈਵਰ, ਪੱਗ ਬੰਨ੍ਹਦੇ ਨੇ। ਤੇ ਕਹਿੰਦੇ ਵੀ ਇਹ ਜਿਹੜੀ ਚੀਜ਼ ਤੁਸੀਂ ਦੱਸਦੇ ਆ ਨਾ ਵੀ ਬਾਕੀਆਂ ਨੂੰ ਇਹਦਾ ਖਾਮਿਆਜ਼ਾ ਇਹਨਾਂ ਸਾਰੀਆਂ ਚੀਜ਼ਾਂ ਦਾ ਭੁਗਤਣਾ ਪੈ ਰਿਹਾ, ਤੇ ਕਹਿੰਦੇ ਵੀ ਉੱਦਾਂ ਹੀ ਚੀਜ਼ ਵਾਪਰੀ। ਵੀ ਮੈਂ ਜਿਸ ਬੰਦੇ ਦੇ ਨਾਲ, ਉਹਦੇ ਕੁਲੀਗ ਦੇ ਨਾਲ ਕੰਮ ਕਰਦੇ ਨੂੰ ਜਿਹਨੂੰ ਕਈ ਸਾਲ ਹੋ ਗਏ ਸੀ, ਉਹਦੇ ਨਾਲ ਜਦੋਂ ਹਾਏ ਹੈਲੋ ਕੀਤੀ ਸਵੇਰੇ, ਜਦੋਂ ਚੈੱਕ ਇਨ ਕਰਨ ਲੱਗੇ, ਜਿੱਦਾਂ ਕਰਦੇ ਹੁੰਦੇ ਘਸੁੰਨ ਮਾਰ ਕੇ, ਜਿੱਦਾਂ ਇੱਕ ਦੂਜੇ ਦੇ ਨਾਲ ਲਾਈਕ ਘਸੁੰਨ ਨਹੀਂ ਮਾਰਨਾ, ਜਿੱਦਾਂ ਫਿਸਟ ਪੰਪ ਜਿੱਦਾਂ ਕਰਦੇ ਹੁੰਦੇ ਆ। ਤੇ ਉਹਨਾਂ ਜਦੋਂ ਉਹ ਕੀਤਾ ਤੇ ਕਹਿੰਦਾ ਆ ਦੇਖੋ ਮੈਂ ਜਿਹੜੇ ਆ ਡਰੱਗ ਸਮਗਲਰ ਨੂੰ ਜਾਂ ਡਰੱਗ ਜਿਹੜੇ ਉਹਨੂੰ ਮੈਂ ਹੱਥ ਲਾ ਲਿਆ। ਤੇ ਕਹਿੰਦੇ ਅਫਸੋਸ ਦੀ ਗੱਲ ਇਹ ਸੀਗੀ ਵੀ ਉਹ ਜਿਹੜਾ ਬੰਦਾ ਸੀਗਾ, ਜਿਹੜਾ ਉਹ ਗੋਰੇ ਮੂਲ ਦਾ ਬੰਦਾ ਸੀਗਾ, ਉਹ ਲਾ ਐਨਫੋਰਸਮੈਂਟ ਦੇ ਸਾਬਕਾ ਜਿਹੜਾ ਉਹ ਕਰਮਚਾਰੀ ਰਿਹਾ ਆ। ਕਹਿੰਦਾ ਵੀ ਉਹ ਇੱਕ ਆਮ ਬੰਦਾ ਜਿਹਦੇ ਨਾਲ ਮੈਂ ਕਹਿੰਦਾ ਮੈਂ ਰੋਜ਼ ਮਿਲਦਾ ਆ, ਰੋਜ਼ ਉਹਨੂੰ ਪਤਾ ਵੀ ਕਿੱਦਾਂ ਆ, ਕਿਵੇਂ ਆ, ਉਹ ਸਾਰਾ ਕੁਛ। ਉਹਦੇ ਏਦਾਂ ਦੇ ਜਿਹੜੇ ਉਹਦਾ ਬਿਆਨ ਆਇਆ ਦੇਖੋ। ਬਾਅਦ 'ਚ ਉਹਨੇ ਮੇਰੇ ਨਾਲ ਗੱਲ ਕੀਤੀ, ਸ਼ਿਕਾਇਤ ਉਹਨਾਂ ਨੇ ਆਪਣੇ ਸਕੂਲ ਡਿਸਟ੍ਰਿਕਟ ਨੂੰ ਕਰਤੀ। ਬਾਅਦ 'ਚ ਉਹਨੇ ਰਿਟਨ ਵੀ ਮਾਫ਼ੀ ਮੰਗ ਲਈ ਉਸ ਬੰਦੇ ਨੇ। ਪਰ ਤੁਸੀਂ ਦੇਖੋ ਵੀ ਲੋਕਾਂ ਦੇ ਮਨਾਂ ਦੇ ਵਿੱਚ ਕਿੱਦਾਂ ਦੀ ਭਾਵਨਾ ਜਿਹੜੀ ਉਹ ਪਹੁੰਚੀ ਹੋਈ ਆ ਆਪਣੀ ਕਮਿਊਨਿਟੀ ਦੇ ਜਿਹੜੇ ਉਹ ਪ੍ਰਤੀ, ਵੀ ਜਿਨ੍ਹਾਂ ਦੇ ਨਾਲ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਆ, ਜਿਨ੍ਹਾਂ ਦੇ ਓਬਵੀਅਸਲੀ ਪਰਿਵਾਰਾਂ ਨੂੰ ਵੀ ਆਪਸ ਦੇ ਵਿੱਚ ਜਾਣਦੇ ਹੁੰਦੇ, ਬੰਦੇ ਦਾ ਪਤਾ ਹੁੰਦਾ ਆ ਵੀ ਉਹਦੇ ਮਨ ਦੀ ਜਿਹੜੀ ਭਾਵਨਾ ਆ, ਉਸ ਬੰਦੇ ਦੀ ਹੇਟ ਜਿਹੜੀ ਉਹ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਪੁੱਠੇ ਕਾਰਿਆਂ ਦੇ ਕਰਕੇ ਬਾਕੀ ਆਮ ਲੋਕਾਂ ਨੂੰ ਕੀ ਜਿਹੜਾ ਉਹ ਸਹਿਣਾ ਪੈ ਰਿਹਾ ਆ। ਇਹ ਤਾਂ ਉਹ ਆ ਹਰਜੋਤ ਸਿੰਘ ਜੀ, ਜਿਹੜੀਆਂ ਕੁਝ ਗੱਲਾਂ ਆਪਾਂ ਨੂੰ ਪਤਾ ਲੱਗ ਜਾਂਦੀਆਂ ਤੇ ਜਿਹੜਾ ਕੋਈ ਦੱਸ ਦਿੰਦਾ ਆ। ਪਤਾ ਨਹੀਂ ਚੁੱਪ ਚਪੀਤੇ ਲੋਕ ਕਿੱਥੇ ਕੀ ਕੁਛ ਜਿਹੜਾ ਉਹ ਸਹਿ ਰਹੇ ਹੋਣਗੇ। ਇਹ ਤੁਸੀਂ ਅੰਦਾਜ਼ਾ ਲਾਓ ਵੀ ਇਹਨਾਂ ਕਰਤੂਤੀ ਲੋਕਾਂ ਦੇ ਕਰਕੇ ਆਮ ਲੋਕਾਂ ਦਾ ਜੀਣਾ ਔਖਾ ਹੋ ਜਾਣਾ। ਸੋ ਇਹ ਕਮਿਊਨਿਟੀ ਨੂੰ ਜੇ ਸਮੇਂ ਸਿਰ ਤੁਸੀਂ ਨਾ ਇਸ ਨੂੰ ਰੋਕ ਲਾਈ ਨਾ ਇਸ ਦੇ ਉੱਤੇ ਜਿਹੜਾ ਤੁਸੀਂ ਦਰਵਾਜ਼ਾ ਲਾਇਆ, ਕੁੰਡਾ ਲਾਇਆ, ਤਾਂ ਔਖਾ ਹੋ ਜਾਊਗਾ, ਬੜਾ ਜ਼ਿਆਦਾ ਔਖਾ ਜਿਹੜਾ ਉਹ ਹੋ ਜਾਊਗਾ। ਇੰਨਾ ਜ਼ਿਆਦਾ ਜਿਹੜਾ ਵਿਤਕਰਾ ਤੇ ਇੰਨੀ ਜ਼ਿਆਦਾ ਜਿਹੜੀ ਨਫ਼ਰਤ ਆ ਤੁਹਾਡੇ ਪ੍ਰਤੀ ਭਰਨ ਵਾਲੀ, ਉਹ ਉਹਨਾਂ ਦੀ ਗਲਤੀ ਆ। ਇਹ ਅਸੀਂ ਨਹੀਂ ਕਹਿੰਦੇ ਵੀ ਜਿਹੜਾ ਬੰਦਾ ਉਹ ਇਦਾਂ ਦਾ ਬਿਆਨ ਦੇ ਰਿਹਾ ਵੀ ਆਹ ਦੇਖ ਮੈਂ ਡਰੱਗ ਸਮਗਲਰ ਨੂੰ ਹੱਥ ਜਿਹੜਾ ਉਹ ਲਾਤਾ, ਇਹ ਉਹਦੀ ਆਪਣੀ ਗਲਤੀ, ਉਸ ਬੰਦੇ ਦੀ ਜਿਹਨੇ ਇਦਾਂ ਦਾ ਬਿਆਨ ਦਿੱਤਾ। ਪਰ ਉਹ ਗੱਲਾਂ ਪ੍ਰੇਰਿਤ ਕਿੱਥੋਂ ਜਿਹੜੀਆਂ ਹੋ ਰਹੀਆਂ, ਉਹ ਵੀ ਆਪਾਂ ਨੂੰ ਆਪਣੀ ਜੜ ਦਾ ਜਿਹੜਾ ਉਹ ਪਤਾ ਲਾਉਣਾ ਪੈਣਾ। ਆਪਣੀ ਕਮਿਊਨਿਟੀ ਨੂੰ ਅਸਲ ਦੇ ਨਾਲ, ਸਿਧਾਂਤ ਦੇ ਨਾਲ ਜੋੜਨ ਦਾ ਜਿਹੜਾ ਉਹ ਵਕਤ ਆ ਭਾਈ। ਸੱਚ ਦਾ ਹੋਕਾ ਜਿਹੜਾ ਉਹ ਦਿੰਦੇ ਹੋਏ ਤੇ ਸੱਚੀਆਂ ਚੀਜ਼ਾਂ ਵੱਲ ਨੂੰ ਜਿਹੜਾ ਵਧੀਏ। ਕਿਹੜੇ ਲਾਲਚਾਂ ਦੇ ਵਿੱਚ, ਕਿਹੜੇ ਲੋਭਾਂ ਦੇ ਵਿੱਚ ਆਪਾਂ ਗਰਦਾਨ ਹੋ ਕੇ ਤੇ ਕੀ ਜਿਹੜਾ ਉਹ ਕਰ ਰਹੇ ਆ, ਇਹ ਆਪਾਂ ਪੀੜੀ ਥੱਲੇ ਆਪਣੇ ਸੋਟਾ ਮਾਰੀਏ। ਜਿਸ ਬੰਦੇ ਦੀ ਗਲਤੀ ਆ ਉਹਦੀ ਉਹ ਗਲਤੀ ਹੋਈ ਆ, ਵੀ ਉਹਨੂੰ ਨਹੀਂ ਸੀ ਉਦਾਂ ਕਹਿਣਾ ਚਾਹੀਦਾ। ਪਰ ਉਹਦੀ ਇਹ ਨਫ਼ਰਤ ਆਈ ਕਿਹੜੇ ਪਾਸੋਂ ਆ? ਕਿਉਂਕਿ ਇਹ ਇੱਕ ਇਨਸਾਨ ਆ, ਹਰ ਇੱਕ ਜਾਣੇ ਆਈਡਲਿਸਟ ਤਾਂ ਨਹੀਂ ਹੁੰਦੇ। ਬਹੁਤ ਸਾਰੇ ਲੋਕਾਂ ਦੇ ਤੇ ਇਹਨਾਂ ਚੀਜ਼ਾਂ ਦਾ ਪ੍ਰਭਾਵ ਪੈਂਦਾ ਹੈ ਤੇ ਉਹ ਆਪਾਂ ਨੂੰ ਨਜ਼ਰ ਆਉਂਦਾ ਆ। ਰੀਅਲਿਸਟਿਕ ਵਰਲਡ ਦੇ ਵਿੱਚ ਜੇ ਆਪਾਂ ਰਹਿੰਦੇ ਆ, ਅਸਲ ਦੁਨੀਆ ਦੇ ਵਿੱਚ ਜੇ ਰਹਿੰਦੇ ਆ, ਤੇ ਇਦਾਂ ਦੀਆਂ ਕੀਤੀਆਂ ਹੋਈਆਂ ਕਿਸੇ ਦੀਆਂ ਕਰਤੂਤਾਂ ਆ, ਉਹਦਾ ਖਾਮਿਆਜ਼ਾ ਆਮ ਲੋਕਾਂ ਨੂੰ ਜਿਹੜਾ ਉਹ ਅਕਸਰ ਭੁਗਤਣਾ ਜਿਹੜਾ ਉਹ ਪੈਂਦਾ ਆ। ਤੇ ਉਹੀ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਜਿਹੜੀਆਂ ਉਹ ਆ ਰਹੀਆਂ। ਸੋ ਇਹ ਜਿਹੜੀ ਰਾਜਕਨਵੀਰ ਸਿੰਘ ਉਹਨਾਂ ਨੇ ਨਾ ਤੁਹਾਨੂੰ ਬਹੁਤ ਹੀ ਪ੍ਰੋਮੀਨੈਂਟ ਯੂਨੀਫਾਈਡ ਸਕੂਲ ਡਿਸਟ੍ਰਿਕਟ ਬੋਰਡ ਦੇ EMPLOYEE ਦੀ ਗੱਲ ਦੱਸੀ ਆ। ਸੋ ਇੱਕ ਸਰੋਤੇ ਸਾਡੇ ਕਮੈਂਟ ਪਾ ਰਹੇ ਸੀ ਵੀ ਤੁਸੀਂ ਆਪਣਾ ਸੁਝਾਅ ਨਾ ਦਿਆ ਕਰੋ, ਖਬਰਾਂ ਦਿਆ ਕਰੋ। ਦੇਖੋ, ਨਾ ਤਾਂ ਅਸੀਂ ਕਿਸੇ ਤੋਂ ਪੈਸੇ ਲੈ ਕੇ ਖਬਰਾਂ ਦਿੰਦੇ ਆ, ਨਾ ਹੀ ਅਸੀਂ ਕਿਸੇ ਪਾਰਟੀ ਦੀ ਸਪੋਰਟ ਕਰਦੇ ਹਾਂ, ਚਾਹੇ ਉਹ ਰਿਪਬਲਿਕਨ ਹੋਵੇ, ਚਾਹੇ ਉਹ ਡੈਮੋਕ੍ਰੇਟ ਹੋਵੇ। ਪਰ ਜਿੱਥੇ ਸਾਡੇ
ਇਸ ਪ੍ਰੋਗਰਾਮ ਦਾ ਸ਼ੁਰੂ ਕਰਨ ਦਾ ਮੈਂ ਸ਼ੁਰੂਆਤ 'ਚ ਹੀ ਦੱਸਿਆ ਸੀ, ਮਕਸਦ ਕੀ ਆ ਵੀ ਜੋ ਅਸੀਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ, ਜੋ ਸਾਡੀ ਕਮਿਊਨਿਟੀ ਦੇ ਵਿੱਚ ਵਾਪਰ ਰਿਹਾ ਹੈਗਾ, ਉਹਦਾ ਸਾਡੇ ਤੇ ਕੀ ਅਸਰ ਹੋ ਰਿਹਾ ਅੱਜ ਦੀ ਡੇਟ, ਸਾਡੀ ਲਾਈਫ ਤੇ ਕੀ ਹੋ ਰਿਹਾ, ਸਾਡੇ ਬਿਜ਼ਨਸ ਤੇ ਕੀ ਹੋ ਰਿਹਾ, ਸਾਡੀ ਜੌਬ ਤੇ। ਤੁਹਾਡੇ ਬੱਚਿਆਂ ਨੇ ਜੌਬ 'ਤੇ ਜਾਣਾ, ਜਦੋਂ ਇੰਟਰਵਿਊ ਤੇ ਜਾਣਾ, ਜੇ ਅਗਲਾ ਇੰਟਰਵਿਊ ਲੈਣ ਵਾਲਾ ਉਹਨ ਇੰਨੀਆਂ ਖਬਰਾਂ ਪੜ੍ਹੀਆਂ ਹੋਣ ਤੇ ਦੇਖੋ ਜੀ ਆਹ ਕਮਿਊਨਿਟੀ ਵਾਲੇ ਲੋਕਾਂ ਨੇ ਆਹ ਕੰਮ ਕੀਤਾ ਹੈਗਾ ਤੇ ਉਹਦੀ ਕੀ ਕੀ ਪੋਜੀਸ਼ਨ ਹੋਊਗੀ। ਸੋ ਉਹਦਾ ਅਸਰ ਅੱਜ ਕੀ ਹੋ ਰਿਹਾ, ਕੱਲ੍ਹ ਨੂੰ ਆਉਣ ਵਾਲੇ ਸਮੇਂ 'ਚ ਤੁਹਾਡੇ ਤੇ ਕੀ ਹੋਣਾ ਹੈਗਾ, ਉਹ ਸਾਰਾ ਇਸ ਕਰਕੇ ਆਪਾਂ ਇਹ ਡਿਸਕਸ ਕਰਦੇ ਹੈਗੇ ਆ। ਜੇ ਤੁਹਾਨੂੰ ਸ਼ੱਕ ਕਰੀ ਨਾ, ਅੱਜ ਦੀ ਖਬਰ ਟੈਕਸਸ ਦੀ ਖੋਲ ਕੇ ਦੇਖ ਲਿਓ, ਟੈਕਸਸ ਦੇ ਇੱਕ ਹਨੂੰਮਾਨ ਮੰਦਿਰ ਦੇ ਸਾਹਮਣੇ ਕਿੰਨੇ ਗੋਰੇ ਇਕੱਠੇ ਹੋ ਕੇ ਪ੍ਰੋਟੈਸਟ ਕਰ ਰਹੇ ਆ ਵੀ ਇੰਡੀਅਨਸ ਗੋ ਬੈਕ ਟੂ ਯੂਅਰ ਕੰਟਰੀ। ਠੀਕ ਆ। ਫ੍ਰਿਸਕੋ ਜਿਹੜਾ ਸ਼ਹਿਰ ਹੈਗਾ ਟੈਕਸਸ ਦਾ, ਉੱਥੇ 33% ਇੰਡੀਅਨ ਪਾਪੂਲੇਸ਼ਨ ਆ, ਭਾਰਤੀ ਮੂਲ ਦੇ ਲੋਕਾਂ ਦੀ। ਉੱਥੇ ਲੋਕਾਂ ਨੇ ਬਹੁਤ ਵੱਡੀ ਗਿਣਤੀ 'ਚ ਸਿਟੀ ਕੌਂਸਲ ਦੀ ਮੀਟਿੰਗ 'ਚ ਜਾ ਕੇ ਪ੍ਰੋਟੈਸਟ ਕੀਤਾ ਵੀ ਇਹ ਇੱਥੇ ਇੰਨੇ ਜ਼ਿਆਦਾ ਕਿੱਦਾਂ ਹੋ ਗਿਆ, ਸਿਟੀ ਕੌਂਸਲ ਦੇ ਵਿੱਚ ਇੰਨੇ ਲੋਕ ਕਿੰਨੇ ਹੋ ਗਏ। ਸੋ ਸਾਡਾ ਕਹਿਣ ਦਾ ਮਤਲਬ ਇਹੀ ਆ ਵੀ ਆਪਾਂ ਕੋਈ ਕਿਸੇ ਤਰ੍ਹਾਂ ਦੀ ਗਲਤੀ ਨਾ ਕਰੀਏ। ਜੇ ਕੋਈ ਗਲਤੀ ਕਰਦਾ ਤਾਂ ਉਹਨੂੰ ਕਹੇ ਭਾਈ ਤੂੰ ਇਦਾਂ ਦਾ ਜਿਹੜੀ ਗਲਤੀ ਕਰ ਰਿਹਾ, ਇਹਦਾ ਸਿਰਫ ਤੇਰੇ ਤੇ ਅਸਰ ਨਹੀਂ ਪੈਣਾ, ਤੈਨੂੰ ਤਾਂ ਸਜ਼ਾ ਹੋ ਕੇ ਅੰਦਰ ਹੋ ਜਾਊਂਗੀ, ਪਰ ਜਿਹੜੀ ਪੂਰੀ ਕਮਿਊਨਿਟੀ ਦੇ ਉੱਤੇ ਅਸਰ ਪੈਣਾ ਹੈ ਨਾ, ਉਹਦਾ ਤੂੰ ਦੇਖ ਵੀ ਫਿਊਚਰ 'ਚ ਕੀ ਹੋਣਾ ਆ। ਅੱਜ ਤੋਂ 100 ਸਾਲ ਪਹਿਲਾਂ ਜਿਹੜੇ ਸਾਡੇ ਬਜ਼ੁਰਗ ਆਏ ਸੀ 25-25 ਸੈਂਟ ਤੇ ਜਿਨ੍ਹਾਂ ਨੇ ਕੰਮ ਕੀਤੇ ਸੀ, ਉਹਨਾਂ ਦੀਆਂ ਹਿਸਟਰੀਆਂ ਪੜ੍ਹ ਕੇ ਦੇਖੋ ਵੀ ਉਹਨਾਂ ਦਾ ਰੈਪੂਟੇਸ਼ਨ ਕੀ ਸੀ। ਕਿਸ ਤਰ੍ਹਾਂ ਜਿਹੜੇ ਡਾਲਰ ਤੇ ਹੋਲਟ ਟਾਊਨ ਜੋ ਸਟਾਕਟਨ ਦੇ ਲਾਗੇ ਕੰਮ ਕਰਨ ਵਾਲੇ ਜਿਹੜੇ ਆਪਣੇ ਗਦਰੀ ਬਾਬੇ ਸੀ, ਉਹਨਾਂ ਨੇ ਬਰਕਲੇ ਯੂਨੀਵਰਸਿਟੀ ਦੇ ਲਾਗੇ 2 ਘਰ ਖਰੀਦੇ ਤਾਂ ਕਿ ਜਿਹੜੇ ਯੂਨੀਵਰਸਿਟੀ 'ਚ ਪੜ੍ਹਨ ਆ ਰਹੇ ਸਟੂਡੈਂਟ ਉਹ ਫ੍ਰੀ ਉੱਥੇ ਰਹਿ ਸਕਣ। ਸੋ ਉਦਾਂ ਦੇ ਉਹਨਾਂ ਨੇ ਕੰਮ ਕੀਤੇ। ਕਦੇ ਕਿਤੇ ਨਹੀਂ ਆਇਆ ਵੀ ਕਿਸੇ ਨੇ ਜੋ ਆਹ ਡਰੱਗ ਢੋਈ ਹੋਵੇ, ਕਾਰਗੋ ਚੋਰੀ ਕੀਤਾ ਹੋਵੇ ਜਾਂ ਇਦਾਂ ਦੇ ਕੰਮ ਕੀਤੇ ਹੋਣ। ਸੋ ਇਹ ਕਿਉਂਕਿ ਇਹ ਇਸ਼ੂ ਜਿਹੜਾ ਹੈਗਾ ਆ ਬਹੁਤ ਵੱਡਾ ਆ ਤੇ ਇਹਦੇ ਲਈ ਘੰਟਾ ਡੇਢ ਘੰਟਾ ਚਾਹੀਦਾ। ਸੋ 4 ਵਜੇ ਵਾਲੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਸੁਣਿਓ। ਕੁਛ ਕੁ ਸਰੋਤੇ ਸਾਡੇ ਕਹਿੰਦੇ ਆ ਜਿਹੜਾ ਜਿਸ ਹਿਸਾਬ ਨਾਲ ਆਪਾਂ ਜਿਹੜਾ ਕੁਐਸਚਨ ਵੀ ਪੁੱਛਿਆ ਸੀ, ਉਹ ਕਹਿੰਦੇ ਵੀ ਜਿਹੜੀ ਸਿਆਸਤ ਆ ਉਹਨੂੰ ਖੇਡਾਂ ਦੇ ਨੇੜੇ-ਤੇੜੇ ਨਹੀਂ ਲੱਗਣ ਦਿੱਤਾ ਚਾਹੀਦਾ। ਬਿਲਕੁਲ ਗੱਲ ਤੁਹਾਡੀ ਸਹੀ ਆ। ਸਿਆਸਤ ਨੂੰ ਚਾਹੇ ਉੱਥੇ ਕੋਈ ਮੇਰੇ ਹਿਸਾਬ ਨਾਲ ਪਰਫਾਰਮ ਕਰਨ ਵਾਲਾ ਵੀ ਹੋਵੇ ਤੇ ਚਾਹੇ ਕੋਈ ਪੋਲੀਟੀਕਲ ਪਾਰਟੀ ਵਾਲਾ ਵੀ ਬੰਦਾ ਹੋਵੇ, ਉਹਨਾਂ ਨੂੰ ਸੈਪਰੇਟ ਰੱਖਣਾ ਚਾਹੀਦਾ ਹੈਗਾ ਆ। ਜੋ ਵੀ ਉੱਥੇ ਚਾਹੇ ਉਹ ਸਪੋਰਟਸਮੈਨ ਆ, ਚਾਹੇ ਕੋਈ ਪਰਫਾਰਮ ਕਰਨ ਵਾਲੇ ਆ, ਚਾਹੇ ਜਿਹੜੇ ਪੋਲੀਟੀਸ਼ੀਅਨਸ ਆ, ਉਹਨਾਂ ਨੂੰ ਪੂਰੀ ਯੂਨਿਟੀ ਦੀ ਜਿਹੜੀ ਗੱਲਬਾਤ ਆ ਉਹ ਕਰਨੀ ਚਾਹੀਦੀ ਹੈਗੀ। ਜੀ।